ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰੀਏ ਪੰਜਾਬ ਦੀ ਤਰਾਸਦੀ ਦਾ, ਪੰਜਾਬ ਦੇ ਦੁਖਾਂਤ ਦਾ। ਬੜੀ ਤਫਸੀਲ ਦੇ ਨਾਲ ਆਪਾਂ ਚਰਚਾ ਕੀਤੀ ਸੀ ਇਸ ਹੜ੍ਹਾਂ ਦੇ ਬਾਰੇ, ਹੜ੍ਹਾਂ ਦੇ ਪਾਣੀ ਦੇ ਬਾਰੇ, ਪ੍ਰਭਾਵਾਂ ਦੇ ਬਾਰੇ, ਕਾਰਨਾਂ ਦੇ ਬਾਰੇ, ਵਿਪਤਾ ਦੇ ਬਾਰੇ। ਪਰ ਹੁਣ ਮੀਂਹ ਤਾਂ ਰੁਕ ਗਿਆ ਪੰਜਾਬ ਦੇ ਵਿੱਚ, ਪਰ ਪੰਜਾਬ ਦੇ 1000 ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਨੇ। 13 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦਾ ਪ੍ਰਕੋਪ ਸਾਫ਼ ਦੇਖਿਆ ਜਾ ਸਕਦਾ ਹੈ ਜੀ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਧੁੱਪ ਵੀ ਨਿਕਲੀ ਹੈ ਜੀ, ਮੀਂਹ ਵੀ ਰੁਕਿਆ ਜੀ, ਬੇਸ਼ੱਕ ਅਜੇ ਅਲਰਟ ਹੈਗਾ ਅਗਲੇ 2-3 ਦਿਨਾਂ ਲਈ ਹੋਰ। ਅੱਜ ਦਾ ਦਿਨ ਵੀ ਦੱਸਿਆ ਜਾ ਰਿਹਾ ਕਿ ਬੇਸ਼ੱਕ ਪਰਸੈਂਟੇਜ ਕੁਝ ਘੱਟ ਹੈ, ਤਾਂ ਲੱਗਦਾ ਕਿ ਸ਼ਾਇਦ ਉਨਾ ਮੀਂਹ ਨਾ ਵਰੇ। ਪਰ ਸਵਾਲ ਇਹ ਹੈ ਕਿ ਜੇ ਮੀਂਹ ਰੁਕ ਗਿਆ ਤਾਂ ਕੀ ਹੜ੍ਹਾਂ ਤੋਂ ਨਿਜਾਤ ਮਿਲ ਗਈ ਉਹਨਾਂ ਪਿੰਡਾਂ ਨੂੰ, ਜਾਂ ਜੋ ਪਾਣੀ ਮਾਰ ਕਰ ਗਿਆ ਉਹ ਤੋਂ ਨਿਜਾਤ ਮਿਲ ਗਈ? ਜੀ, ਅਜੇ ਵੀ ਪੂਰੀ ਤਰ੍ਹਾਂ ਪਾਣੀ ਉਤਰਿਆ ਨਹੀਂ, ਤੇ ਜਿੱਥੇ ਉਤਰ ਗਿਆ ਉੱਥੇ ਇੰਨਾ ਕੁਝ ਛੱਡ ਗਿਆ ਕਿ ਜਿਹਨੂੰ ਦੁਰਸਤ ਹੁੰਦਿਆਂ ਮਹੀਨੇ ਲੱਗ ਜਾਣੇ ਆ ਜੀ। ਸਰਕਾਰਾਂ ਨੇ ਤਾਂ ਆਪਣੀਆਂ ਫੋਟੋਆਂ ਦਾ ਹੜ ਲਿਆ ਤਾ ਜੀ। ਐਮਐਲਏਆਂ ਨੇ ਇੰਨੀਆਂ ਫੋਟੋਆਂ ਜਿਨ੍ਹਾਂ ਨੇ ਹਕੀਕਤ ਚ ਲੋਕ ਬਚਾਏ ਉਹਨਾਂ ਦੀਆਂ ਸਾਹਮਣੇ ਨਹੀਂ ਆਈਆਂ ਜਿੰਨੀਆਂ ਐਮਐਲਏਆਂ ਦੀਆਂ ਆ ਗਈਆਂ, ਜਿਵੇਂ ਚੇਚੇ ਕੈਮਰਾਮੈਨ ਨਾਲ ਲੈ ਕੇ ਘੁੰਮੇ ਜੀ ਐਮਐਲਏ। ਜੀ, ਸੋ ਇਹ ਉਸੇ ਤਰ੍ਹਾਂ ਦਾ ਵਰਤਾਰਾ ਲੱਗ ਰਿਹਾ ਕਿ ਸੜਕ ਤੇ ਹਾਦਸਾ ਵਾਪਰਿਆ ਹੋਵੇ ਤੇ ਲੋਕ ਉਹਨਾਂ ਨੂੰ ਬਚਾਉਣ ਦੀ ਬਜਾਏ ਫੋਟੋਆਂ ਖਿਚਾਉਣ ਚ, ਐਮਐਲਏ ਤਾਂ ਐਂ ਫੋਟੋਆਂ ਖਿਚਾਉਣ ਲੱਗੇ ਜਿਵੇਂ ਫੋਟੋ ਸੈਸ਼ਨ ਹੋਵੇ। ਮਤਲਬ ਇੰਨੀਆਂ ਤਾਂ ਨਰਿੰਦਰ ਮੋਦੀ ਨਹੀਂ ਖਿਚਾਉਂਦਾ ਜੀ ਜਿੰਨੀਆਂ ਇਸ ਵਾਰ ਪੰਜਾਬ ਦੇ ਐਮਐਲਏ ਨੇ ਹੜ੍ਹਾਂ ਦੇ ਵਿੱਚ ਜਾ ਕੇ ਫੋਟੋਆਂ। ਤੁਸੀਂ ਬਚਾਉਣ ਗਏ ਸੀ ਕਿ ਫੋਟੋ ਸੈਸ਼ਨ ਲਈ ਗਏ ਸੀ? ਤੇ ਪਰ ਪੰਜਾਬ ਦੀ ਹਕੀਕਤ 1000 ਤੋਂ ਵੱਧ ਪਿੰਡ ਸਿੱਧਾ ਮਾਰ ਹੇਠਾ, ਜਦੋਂ ਕਿ ਪਾਣੀ ਤਾਂ ਵੱਧ ਪਿੰਡਾਂ 'ਚ ਬੜਿਆ ਫਿਰਿਆ, ਪਰ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ 1000 ਤੋਂ ਵੱਧ ਪਿੰਡ ਨੇ। ਤੇ ਜਦੋਂ ਕਿ 480 ਤੋਂ ਲੈ ਕੇ 500 ਪਿੰਡ ਤਾਂ ਉਹ ਨੇ ਜਿਹੜੇ ਇੱਕ ਤਰ੍ਹਾਂ ਨਾਲ ਬਰਬਾਦ ਹੋ ਗਏ ਜੀ, ਫਸਲੀ ਵੀ ਤੇ ਘਰੇਲੂ ਵੀ, ਜਿਨ੍ਹਾਂ ਦੇ ਅੰਦਰ ਮਤਲਬ ਵਿਛਾਉਣ ਨੂੰ ਦਰੀ ਤੇ ਸਰਾਣੇ ਤੇ ਉੱਪਰ ਲੈਣ ਨੂੰ ਖੇਸੀ ਤੱਕ ਨਹੀਂ ਬਚੀ, ਔਰ ਉਹ ਧੋ ਕੇ ਵੀ ਠੀਕ ਹੋਣ ਵਾਲੇ ਨਹੀਂ। ਇਹੋ ਜਿਹੇ ਹਾਲ ਚੋਂ ਨੇ ਮਤਲਬ ਉਹ ਪਿੰਡ ਜਿਨ੍ਹਾਂ ਦੇ ਢੋਲਾਂ 'ਚ ਕਣਕ ਤੱਕ ਖਰਾਬ ਹੋ ਗਈ, ਠੀਕ ਹੈ ਨਾ। ਦੁੱਧ ਜਿਹੜਾ ਦੁਧਾਰੂ ਪਸ਼ੂ ਸੀ ਉਹ ਚਲਾ ਗਿਆ ਘਰ ਦਾ। ਸੋ ਇਸ ਲਈ ਉਹ ਸਾਰੇ ਪਿੰਡ 480 ਤੋਂ 500 ਨੇ, ਖਾਸ ਕਰਕੇ ਦਰਿਆਵਾਂ ਦੇ ਕੰਢੇ ਵਾਲੇ ਪਿੰਡ, ਬਾਰਡਰਾਂ ਦੇ ਕੰਢੇ ਵਾਲੇ ਪਿੰਡ, ਹੈ ਨਾ। ਇੱਧਰ ਆ ਰੋਪੜ, ਮਹਾਲੀ, ਮਰਿੰਡਾ, ਚਮਕੌਰ ਸਾਹਿਬ, ਉਹ ਜਾਂ ਬੁੱਢੇ ਨਾਲੇ ਦੇ ਨਾਲ ਵਾਲਾ ਏਰੀਆ, ਉਹ ਸਾਰਾ ਸਤਲੁਜ ਵਾਲਾ, ਬਿਆਸ ਵਾਲਾ, ਉਹ ਸਾਰੇ ਪਾਸੇ ਜੀ। ਸੋ ਇਹ ਸਾਰੇ ਵਰਤਾਰੇ ਦੇ ਬਾਵਜੂਦ ਵੀ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਿੰਡਾਂ ਦੇ ਲੋਕ, ਸਾਹਿਤਕ ਸੰਗਠਨ, ਧਾਰਮਿਕ ਸੰਸਥਾਵਾਂ, ਖਾਲਸਾ ਏਡ ਵੀ, SGPC ਵੀ, ਰਾਜਨੀਤਿਕ ਪਾਰਟੀਆਂ ਦੇ ਵਰਕਰ ਵੀ, ਆਮ ਆਦਮੀ ਪਾਰਟੀ ਦੇ ਲੀਡਰ ਵੀ, ਹੈ ਨਾ, ਤੇ ਪਿੰਡਾਂ ਦੇ ਹੋਰ ਸੰਗਠਨ ਵੀ, ਉਹਨਾਂ ਨੇ ਹਿੰਮਤ ਕੀਤੀ, ਉਪਰਾਲਾ ਕੀਤਾ, ਹੈ ਨਾ। 20,000 ਤੋਂ ਵੱਧ ਬੰਦਿਆਂ ਨੂੰ ਸੁਰੱਖਿਅਤ ਥਾਵਾਂ ਤੇ ਕੱਢ ਕੇ ਲਿਜਾਣ 'ਚ ਕਾਮਯਾਬ ਹੋਏ, ਪਰ ਤਾਂ ਵੀ 8 ਤੋਂ ਵੱਧ ਮੌਤਾਂ ਦੀ ਖਬਰ ਆ ਚੁੱਕੀ ਹੈ ਜੀ। 5 ਤੋਂ ਵੱਧ ਬੰਦੇ ਅਜੇ ਲਾਪਤਾ ਜੀ। ਜੇਕਰ ਮੈਂ ਇਹ ਗੱਲ ਕਰਾਂ ਤਾਂ 8 ਦੇ ਵਿੱਚ ਮਤਲਬ ਕਿ ਜਿਵੇਂ ਮਹਾਲੀ, ਰੋਪੜ, ਸ੍ਰੀ ਫਤਿਹਗੜ੍ਹ ਸਾਹਿਬ, ਇਹਨਾਂ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਦੋ ਮੌਤਾਂ ਦੀ ਖਬਰ ਆਈ ਹੈ। ਇਸੇ ਤਰ੍ਹਾਂ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ 'ਚ ਇੱਕ ਮੌਤ ਦੀ ਖਬਰ ਆਈ ਆ। ਬੇਸ਼ੱਕ ਆਰਮੀ ਦੀਆਂ ਟੀਮਾਂ ਲਾਈਆਂ, NDRF ਦੀਆਂ ਟੀਮਾਂ ਲਾਈਆਂ, ਸਥਾਨਕ ਸੰਸਥਾਵਾਂ ਲੱਗੀਆਂ, ਸ਼੍ਰੋਮਣੀ ਕਮੇਟੀ, ਖਾਲਸਾ ਏਡ, ਸੰਗਤ, ਆਵਾਮ, ਪ੍ਰਸ਼ਾਸਨ ਸਭ ਲੱਗੇ ਨੇ, ਪਰ ਸਰਕਾਰੀ ਅਧਿਕਾਰੀਆਂ ਦੀ ਕਿਹੋ ਜਿਹੀ ਭੂਮਿਕਾ ਹੈ ਸਾਰਿਆਂ ਨੂੰ ਦਿਖਦੀ ਆ। ਜੇ ਇਹੀ ਚੇਤਨਤਾ ਪਹਿਲਾਂ ਆਈ ਹੁੰਦੀ ਤਾਂ ਇਹ ਦ੍ਰਿਸ਼ ਨਾ ਪੈਦਾ ਹੁੰਦੇ। ਚਲੋ, ਇਹ ਤੋਂ ਬਾਅਦ ਸਰਕਾਰ ਦੀ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਕਿਹਾ ਜੀ ਕਿ ਅਸੀਂ ਫੰਡ ਜਾਰੀ ਕਰਤਾ ਇਹਦੇ ਲਈ, ਹੈ ਨਾ। ਮੈਨੂੰ ਪਤਾ ਲੱਗ ਰਿਹਾ ਸੀਗਾ ਕਿ 33.50 ਮਤਲਬ ਕਿ ਕਰੋੜ ਰੁਪਈਆ ਜਾਰੀ ਕਰਨ ਦਾ ਦਮ ਭਰਿਆ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕਿ ਅਸੀਂ ਜੀ ਇਹ ਰਾਹਤ ਫੰਡ ਜਾਰੀ ਕੀਤਾ, ਇਹਦੇ ਨਾਲ ਸਾਰਾ ਕੁਝ ਛੇਤੀ ਦੁਰਸਤ ਹੋ ਜਾਊਗਾ। ਪਰ ਦੂਸਰੇ ਪਾਸੇ ਜਿਹੜੀ ਫਿਕਰਮੰਦੀ ਖੜੀ ਆ ਉਹ ਤਾਂ ਇਹ ਆ ਕਿ ਡੈਮਾਂ ਤੋਂ ਖਬਰ ਆ ਰਹੀ ਹੈ ਜੀ ਕਿ ਪਾਣੀ ਹੋਰ ਛੱਡਣਾ ਪੈਣਾ। ਅਸਲੀ ਤਾਂ ਮੀਂਹ ਵਾਲਾ ਹੜ੍ਹ ਥੋੜਾ ਹੈ, ਇਹ ਤਾਂ ਜਿਹੜਾ ਉੱਪਰੋਂ ਪਾਣੀ ਵੱਧ ਆਉਂਦਾ ਉਹ ਪਾਣੀ ਛੱਡਣਾ ਪੈਂਦਾ, ਤੇ ਅਸੀਂ ਪਾਣੀ ਦੇ ਨਿਕਾਸੀ ਲਈ ਥਾਂ ਛੱਡੀ ਨਹੀਂ, ਨਾ ਖੂਹ ਛੱਡੇ, ਨਾ ਛੱਪੜ ਛੱਡੇ, ਨਾ ਟੋਭੇ ਛੱਡੇ, ਨਾ ਖਾਲਾਂ ਛੱਡੀਆਂ। ਜਾਂ ਜਿੱਧਰ ਨੂੰ ਪਾਣੀ ਆਉਂਦਾ ਉਹਦੇ ਮੂਹਰੇ ਉੱਚਾ ਕਰ ਲਓ ਜੀ, ਕਹਿੰਦੇ ਕਿ ਪਾਣੀ ਨਹੀਂ ਆਊਗਾ ਫਿਰ। ਸੋ ਅਸੀਂ ਪਿੱਛੇ ਪਾਣੀ ਇਕੱਠੇ ਹੋਣ ਦੀ ਤਾਂ ਥਾਂ ਆਪ ਦੇ ਰਹੇ ਹਾਂ। ਅਸੀਂ ਦਰਿਆਵਾਂ ਦੀ ਥਾਂ ਦੇ ਵਿੱਚ ਤਾਂ ਖੇਤ ਬਣਾ ਲਏ, ਫਾਰਮ ਹਾਊਸ ਕੱਟ ਲਏ, ਪਲਾਟ ਕੱਟ ਲਏ, ਕਲੋਨੀਆਂ ਕੱਟ ਲੀਆਂ। ਸੋ ਉਹਦਾ ਨਤੀਜਾ ਜੀ, ਇੱਧਰ ਮੇਰੇ ਕੋਲ ਰਿਪੋਰਟ ਆ ਪ੍ਰਵੀਨ ਜੀ ਕਿ ਭਾਖੜਾ ਡੈਮ 'ਚ 20 ਤੋਂ 22 ਫੁੱਟ ਹੀ ਪਾਣੀ ਨੂੰ ਸੰਭਾਲਣ ਦੀ क्षमता ਬਚੀ ਆ। ਉਸ ਤੱਕ ਨੱਕੋ ਨਹੀਂ ਦੁਬਾਰਾ ਛੱਡਣਾ ਪੈ ਜਾਣਾ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿੱਚ 40 ਫੁੱਟ ਦੇ ਕਰੀਬ ਹੀ ਮਤਲਬ ਕਿ ਉਹਦੇ ਵਿੱਚ ਪਾਣੀ ਹੋਰ ਰੱਖਣ ਦੀ ਥਾਂ ਹੈ, ਨਹੀਂ ਉਹ ਫੁੱਲ ਹੈ। ਇਸੇ ਤਰ੍ਹਾਂ ਸਾਗਰ ਡੈਮ ਦੇ ਵਿੱਚ ਵੀ 25 ਫੁੱਟ ਦੀ ਗੱਲ ਹੈ। ਤੇ ਇੱਧਰ ਪ੍ਰਨੀਤ ਕੌਰ ਤੋਂ ਕਹਿੰਦੇ ਜੀ ਚੂੜਾ ਦਬਾ ਦਿਓ, ਤੇ ਨੱਥ ਚੂੜਾ, ਸੋਨੇ ਦੀ ਨੱਥ ਤੇ ਚੂੜਾ ਚੜਾਇਆ ਜਾਂਦਾ, ਕਹਿੰਦੇ ਜੀ ਰਾਜੇ ਮਹਾਰਾਜਿਆਂ ਤੋਂ। ਜੇ ਨਦੀ 'ਚ ਕਹਿੰਦੇ ਜੀ ਘੱਗਰ ਨਦੀ ਜਿਹੜੀ ਉਹ ਪਟਿਆਲੇ ਵਾਲੀ ਬੜੀ ਨਦੀ ਆ, ਉਹ 'ਚ ਕਹਿੰਦੇ ਜੀ ਨੱਥ ਚੂੜਾ ਪ੍ਰਨੀਤ ਕੌਰ ਜੈ ਇੰਦਰ ਚੜਾਇਆ ਹੈ।
ਮਤਲਬ ਜੇ ਇਹਨਾਂ ਦੇ ਚੜਾਇਆਂ ਤੇ ਏਦਾਂ ਰੁਕਦਾ ਤਾਂ ਪ੍ਰਵੀਨ ਜੀ ਹਫ਼ਤਾ ਪਹਿਲਾਂ ਕਿਉਂ ਨਹੀਂ ਚੜਵਾ ਲੈਂਦੇ? ਹੜ ਆਉਣ ਤੋਂ ਬਾਅਦ ਜਿਹੜਾ ਚੜਾਉਣ ਜਾਂਦੇ ਨੇ, ਜੀ ਜੀ ਜੀ, ਕਿ ਹੜ ਆਉਣ ਤੋਂ ਪਹਿਲਾਂ ਚੜਾ ਦੋ ਕਿ ਭਾਈ 2 ਵਾਰ ਚੜਾ ਦੋ। ਲੋਕਾਂ ਦੇ ਪੈਸੇ ਨਾਲੇ ਨੱਥਾਂ ਖਰੀਦੀਆਂ ਵੀ ਨੇ, ਤੁਸੀਂ ਕਿਹੜਾ ਪੱਲਿਓਂ ਦੇਣਾ? ਪਤਾ ਹੀ ਹੈ, ਕੋਈ ਗੱਲ ਨਹੀਂ, ਪਹਿਲਾਂ ਕਾਂਗਰਸੀਆਂ ਵਾਲਾ ਹੁਣ ਬੀਜੇਪੀ ਤੋਂ ਲੈ ਲੈਂਦੇ। ਤੇ ਜੇਕਰ ਇਹ ਹੋ ਸਕਦਾ ਤਾਂ ਫਿਰ ਇਹ ਰਵਾਇਤ ਪਹਿਲਾਂ ਕਿਉਂ ਨਹੀਂ ਜੀ? ਜੇ ਨੱਥ ਚੁੜਿਆਂ ਰੁਕਦਾ, ਮੈਂ ਕਹਿੰਦਾ ਧਾਰਮਿਕ ਰਵਾਇਤ ਆਪਾਂ ਉਹਦੇ ਪਰ ਸਵਾਲ ਨਹੀਂ ਖੜਾ ਕਰਦੇ ਜੀ, ਪਰ ਉਹਦੀ ਬਜਾਏ ਜੇਕਰ ਇਹੀ ਬੀਬੀ ਪ੍ਰਨੀਤ ਕੌਰ ਬਾਹਰ ਨਿਕਲ ਕੇ ਪਹਿਲਾਂ ਚੈੱਕ ਕਰ ਲੈਂਦੀ ਕਿ ਭਾਈ ਕਿੰਨੇ ਕੁ ਸੂਏ ਸਾਫ਼ ਕਰਤੇ, ਕਿੰਨੇ ਕੁ ਨਾਲੇ ਸਾਫ਼ ਕਰਤੇ, ਕਿੰਨੇ ਕੁ ਚੋਏ ਸਾਫ਼ ਕਰਤੇ, ਤੇ ਜੇਕਰ ਇਹ ਪ੍ਰਬੰਧ ਦੇਖ ਲੈਂਦੇ, ਜਾਂ ਉਹਨਾਂ ਪਿੰਡ ਵਾਲਿਆਂ ਨੂੰ ਕਿ ਭਾਈ ਜੇ ਹਰ ਵਾਰ ਆ ਜਾਂਦਾ ਹੈ ਐਕਟਿਵ ਮੀਂਹ ਦੇ ਅਲਰਟ ਨੇ, ਭਾਈ ਇੱਥੋਂ ਪਰੇ ਕਰ ਦਿਓ, ਪ੍ਰਸ਼ਾਸਨ ਨੂੰ ਇਹੀ ਪੁੱਛ ਲੈਂਦੇ। ਫਿਰ ਵੀ ਮੈਂਬਰ ਪਾਰਲੀਮੈਂਟ ਆ ਉਸ ਇਲਾਕੇ ਦੀ, ਅਫਸਰ ਡੀਸੀ ਫੋਨ ਤਾਂ ਚੱਕਦੇ ਹੋਣੇ, ਉਹ ਵੀ ਕੈਪਟਨ ਦੀ ਘਰ ਵਾਲੀ ਆ ਜੀ। ਬਿਲਕੁਲ ਬਿਲਕੁਲ। ਇਸ ਲਈ ਕੋਈ ਫੋਟੋਆਂ ਖਿਚਾਉਣ ਦਾ ਡਰਾਮਾ ਕਰਦਾ ਜੀ, ਕੋਈ ਧਾਰਮਿਕ ਰਵਾਇਤਾਂ ਪੂਰੀਆਂ ਕਰਕੇ ਡਰਾਮਾ ਕਰਦਾ ਜੀ, ਕੋਈ 4 ਕੇਲੇ ਵੰਡ ਕੇ ਪਸ਼ੂਆਂ ਨੂੰ ਖਿਲਾ ਕੇ ਫੋਟੋਆਂ 'ਚ ਪਾ ਰਿਹਾ ਜੀ, ਹੈ ਨਾ, ਕੋਈ ਨਾਲੀ 'ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਕੇ ਦਿਖਾ ਰਿਹਾ ਜੀ। ਜਿਨ੍ਹਾਂ ਨੇ ਹਕੀਕਤ 'ਚ ਕੰਮ ਕੀਤਾ ਉਹਨਾਂ ਦੀਆਂ ਫੋਟੋਆਂ ਵੀ ਨਹੀਂ ਆਈਆਂ ਕਿਤੇ ਜੀ।